ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सच सच विच बहुत शुक्रिया जी। डॉक्टर साहब आज 11 फरवरी 2019 30 माघ नानकशाही संमत 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਚਿਨ ਕੇਬਲ, ਬੈਲ ਫਾਈਬਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਈਏ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਹੈ ਉਹ 7:30 ਤੋਂ ਲੈ ਕੇ 9 ਵਜੇ ਤੱਕ ਹੈ, ਮੰਡੇ ਟੂ ਫਰਾਈਡੇ। ਸੋ ਜਿਸ ਤਰ੍ਹਾਂ ਕਿ ਗੁਰਬਾਣੀ ਵਿੱਚ ਲਿਖਿਆ ਹੈ, ਜਿਉਂ ਜਿਉਂ ਹੁਕਮ ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਵ ਹੋਵਨਾ। ਸੋ ਅਸੀਂ ਬੜੇ ਹੀ ਭਰੇ ਹਿਰਦੇ ਨਾਲ ਆਪਣੇ ਦਰਸ਼ਕਾਂ ਨਾਲ ਇਹ ਦੁਖਦਾਇਕ ਜੋ ਖਬਰ ਹੈ ਉਹ ਸਾਂਝੀ ਕਰਨ ਜਾ ਰਹੇ ਹਾਂ ਕਿ ਸੁਖਜਿੰਦਰ ਸਿੰਘ ਬਾਜਵਾ ਜੀ, ਜਿਹੜੇ ਕਿ ਸਾਡੇ ਬਹੁਤ ਹੀ ਵੱਡੇ ਵਿਊਅਰਸ ਨੇ, ਦਰਸ਼ਕ ਨੇ, ਸਾਨੂੰ ਐਵਰੀਡੇ ਦੇਖਦੇ ਨੇ ਔਰ ਲਿਖਤਾਂ ਵੀ ਭੇਜਦੇ ਨੇ, ਉਹਨਾਂ ਦੀ ਮਾਤਾ ਜੀ ਅੱਜ ਚੜ੍ਹਾਈ ਕਰ ਚੁੱਕੇ ਨੇ। ਅਸੀਂ ਬੜੇ ਹੀ ਭਰੇ ਹਿਰਦੇ ਨਾਲ ਅਫਸੋਸ ਦਾ ਇਜ਼ਹਾਰ ਕਰ ਰਹੇ ਹਾਂ ਔਰ ਵਾਹਿਗੁਰੂ ਜੀ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਉਹ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਔਰ ਪਿੱਛੇ ਪਰਿਵਾਰ ਨੂੰ ਭਾਣਾ ਬਣਨ ਦਾ ਬਲ ਬਖਸ਼ਣ। ਅਸੀਂ ਇਸੇ ਹੀ ਟੌਪਿਕ ਨਾਲ ਸ਼ੁਰੂਆਤ ਕਰਾਂਗੇ ਡਾਕਟਰ ਸਾਹਿਬ ਅੱਜ ਦੇ ਵਿਚਾਰ ਚਰਚਾ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਅਕਾਲ ਪੁਰਖ ਦਾ ਨਿਯਮ ਹੈ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਜੀ, ਕਿ ਉਸ ਦੀ ਰਜ਼ਾ ਦੇ ਵਿੱਚ, ਉਸ ਦੇ ਹੁਕਮ ਦੇ ਵਿੱਚ ਜੀਵ ਦੁਨੀਆ 'ਚ ਆਉਂਦੇ ਨੇ ਜੀ, ਆਪਣੀ ਜੀਵਨ ਯਾਤਰਾ ਪੂਰੀ ਕਰਦੇ ਨੇ ਔਰ ਅਕਾਲ ਪੁਰਖ ਦੇ ਸੱਦੇ ਤੇ ਉਸ ਦੇ ਚਰਨਾਂ 'ਚ ਜਾ ਵਿਰਾਜਦੇ ਨੇ। ਔਰ ਜਿਵੇਂ ਤੁਸੀਂ ਦੱਸਿਆ ਕਿ ਮਾਤਾ ਹਰਦੀਪ ਕੌਰ ਜੀ, ਜਿਹੜੇ ਕਿ ਸਿਰਫ ਸੁਖਜਿੰਦਰ ਸਿੰਘ ਬਾਜਵਾ ਜਾਂ ਉਹਨਾਂ ਦੇ ਦੂਸਰੇ 3 ਭਰਾ ਤਾਂ ਜਿਨ੍ਹਾਂ 'ਚ 2 ਦਿੱਲੀ ਬੇਸਡ ਨੇ, ਸਰ ਹਰਚਰਨ ਸਿੰਘ, ਸਰ ਗੁਰਜੀਤ ਸਿੰਘ ਜੀ, ਔਰ ਤੀਸਰੇ ਜਿਹੜੇ ਉਹਨਾਂ ਤੋਂ ਵੱਡੇ ਨੇ 3 ਭਰਾ ਜਿਹੜੇ ਨਰਿੰਦਰਪਾਲ ਸਿੰਘ, ਨਰਿੰਦਰਜੀਤ ਸਿੰਘ, ਇਹ ਫਰੀਮਾਉਂਟ ਨੇ। ਸਿਰਫ ਉਹਨਾਂ ਦੇ ਮਾਤਾ ਜੀ ਨਹੀਂ ਸੀ। ਅਸੀਂ ਪਿਛਲੇ ਲਗਭਗ 4 ਸਾਲ ਪਹਿਲਾਂ ਜਦੋਂ ਕਿ ਮਾਤਾ ਹਰਦੀਪ ਕੌਰ ਵੀਰ ਸੁਖਜਿੰਦਰ ਸਿੰਘ ਹੋਰਾਂ ਦੇ ਕੋਲ ਆਏ ਔਰ ਉਸ ਸਮੇਂ ਦੇ ਦੌਰਾਨ ਹੀ ਸਾਨੂੰ ਜਾਣ ਦਾ ਮੌਕਾ ਵੀ ਬਣਿਆ ਔਰ ਟੀਵੀ 84 ਇੱਕ ਸਾਡਾ ਉਹ ਮਾਧਿਅਮ ਹੈ ਜਿਸ ਰਾਹੀਂ ਇਹ ਪਿਆਰ ਦੀ ਜਿਹੜੀ ਸਾਂਝ ਹੈ ਹੋਰ ਵੀ ਪੀੜੀ ਹੋਈ। ਮਾਤਾ ਜੀ ਰੈਗੂਲਰ ਵਿਊਅਰ ਵੀ ਸਨ, ਬਹੁਤ ਐਡਮਾਇਰ ਵੀ ਕਰਦੇ ਸੀ ਔਰ ਸਾਡੇ ਜਿੰਨੇ ਪ੍ਰੋਗਰਾਮ ਸੱਚੋ ਸੱਚ ਦੇ ਨੇ ਔਰ ਬੜੇ ਸ਼ੌਕ ਦੇ ਨਾਲ। ਔਰ ਇਸ ਸਾਰੇ ਪੀਰੀਅਡ 'ਚ ਮੈਂ ਦੇਖਦਾ ਹਾਂ ਕਿ ਬੇਸ਼ੱਕ ਬੁਢਾਪਾ ਜਾਂ ਗ੍ਰਸਤ ਜੀਵਨ ਦੇ ਵਿੱਚ ਜਦੋਂ ਇਹ ਲਾਸਟ ਫੇਜ਼ ਜ਼ਿੰਦਗੀ ਦਾ ਹੁੰਦਾ ਹੈ, ਇਸ ਦੇ ਵਿੱਚ ਗੁਰਬਾਣੀ ਜਰਾ ਪੰਜਾਬੀ ਦੇ ਵਿੱਚ ਬੁਢਾਪੇ ਨੂੰ ਕਹਿੰਦੇ ਨੇ ਜਰਾ ਰੋਗ ਸ਼ਬਦ ਹੈ ਕਿ ਬੁਢਾਪਾ ਆਪਣੇ ਆਪ ਦੇ ਵਿੱਚ ਵੀ ਇੱਕ ਬਿਮਾਰੀ ਹੈ। ਉਹਦਾ ਜ਼ਾਹਰ ਹੈ ਕਿ ਵੀ ਜਿਹੜੀਆਂ ਅੱਖਾਂ ਨੇ, ਕੰਨ ਨੇ, ਤੁਹਾਡੀਆਂ ਸਾਰੀਆਂ ਸੈਂਸਸ ਨੇ ਉਹ ਪ੍ਰਭਾਵਿਤ ਹੁੰਦੀਆਂ। ਸਿਰ ਕੰਪਿਓ, ਪੱਗ ਡਗਮਗੈ, ਨੈਣ ਜੋਤ ਤੇ ਹੀਨ, ਇਹ ਬੁਢਾਪੇ ਨੂੰ ਡਿਸਕ੍ਰਾਈਬ ਕੀਤਾ। ਜਾਂ ਬੁੱਢਾ ਹੋਇਆ ਸ਼ੇਖ ਫਰੀਦ, ਕੰਬਲ ਲੱਗੀ ਦੇ। ਹੁਣ ਇਹ ਸਾਰੇ ਜਿਹੜਾ ਜਾਂ ਛਿਨ ਛਿਨ ਤਨ ਛੀਜੈ ਜਰਾ ਜਨਾਵੈ ਤਬ ਤੇਰੀ ਓਖ ਕੋਈ ਪਾਣੀਓ ਨਾ ਪਾਵੇ, ਜਿਵੇਂ ਤਨ ਜ਼ਰਾ ਜ਼ਰਾ ਕਰਕੇ ਛਿਜਦਾ ਔਰ ਉਹ ਸਟੇਜ ਆਉਂਦੀ ਹੈ ਕਿ ਕੋਈ ਪਾਣੀ ਦੇਣ ਵਾਲਾ ਵੀ ਨਹੀਂ ਹੁੰਦਾ, ਮੂੰਹ 'ਚ ਪਾਣੀ ਪਾਉਣ ਵਾਲਾ ਵੀ ਨਹੀਂ ਹੁੰਦਾ। ਪਰ ਮੈਂ ਸਮਝਦਾ ਹਾਂ ਵੀ ਜਿੱਥੇ ਇਸ ਗੱਲ ਦਾ ਸਾਨੂੰ ਫਖਰ ਹੈ ਔਰ ਮੈਂ ਸਮਝਦਾ ਹਾਂ ਵੀ ਮੈਂ ਉਹ ਪਿਆਰ ਔਰ ਮੁਹੱਬਤ ਦੀ ਉਹ ਸਾਂਝ ਮਹਿਸੂਸ ਕਰਦਾ ਹਾਂ ਕਿ ਮਾਤਾ ਜੀ ਨੇ ਸਾਨੂੰ ਆਪਣੇ ਬੱਚੇ ਵਾਂਗ ਪਿਆਰ ਵੀ ਦਿੱਤਾ ਹੈ। ਉੱਥੇ ਨਾਲ ਦੀ ਨਾਲ ਵੀਰ ਸੁਖਜਿੰਦਰ ਸਿੰਘ ਹੋਰਾਂ ਨੇ ਜਿਵੇਂ ਮਾਤਾ ਜੀ ਦੀ 4 ਸਾਲ ਖਿਦਮਤ ਕੀਤੀ, ਸੇਵਾ ਕੀਤੀ, ਆਪਣਾ ਕੰਮਕਾਰ ਛੱਡ ਕੇ IT ਸੈਕਟਰ ਦਾ ਇਹਨਾਂ ਦਾ ਬੜਾ ਅੱਛਾ ਜੌਬ। ਲੇਕਿਨ ਜਿਵੇਂ ਹੁੰਦਾ ਹੈ ਕਿ ਇੱਕ ਤੁਸੀਂ ਜਦੋਂ ਅਸੀਂ ਕਹਿੰਦੇ ਹਾਂ ਕਿ ਉਸ ਨੇ ਰੱਬ ਦੇ ਚਰਨ ਫੜ ਲਏ
ਸੋ ਹੁਣ ਚਰਨ ਤਾਂ ਰੱਬ ਦੇ ਨਹੀਂ ਨੇ, ਰੱਬ ਤਾਂ ਚਾਰ ਚਫੇਰੇ ਹੈ, ਪਰ ਬਹੁਤ ਵਾਰ ਅਸੀਂ ਰੱਬ ਨੂੰ ਮਾਂ ਦੇ ਰੂਪ ਚ ਦੇਖਦੇ। ਰੱਬ ਤੋਂ ਬਾਅਦ ਜੇ ਦੁਨੀਆ ਚ ਕੋਈ ਲਿਆਉਣ ਦਾ ਕਾਰਨ ਹੈ ਸਾਨੂੰ, ਔਰ ਜੇ ਕੋਈ ਸੈਲਫਲੈਸਨੈਸ ਨਾਲ ਕੋਈ ਰਿਸ਼ਤਾ ਜੁੜਦਾ ਤੇ ਮਾਂ ਪੁੱਤਰ ਜਾਂ ਮਾਂ ਧੀ ਦਾ ਜੁੜਦਾ, ਤੇ ਜਦੋਂ ਤੁਸੀਂ ਮਾਂ ਦੇ ਚਰਨਾਂ 'ਚ ਹੀ ਬੈਠ ਜਾਂਦੇ ਹੋ, ਔਰ ਜਿਵੇਂ ਇਸਲਾਮ ਦੇ ਵਿੱਚ ਵੀ ਇਹ ਹੈ ਕਿ ਭਾਈ ਜਿਹੜੀ ਜੰਨਤ ਹੈ, ਬਹਿਸ਼ਤ ਹੈ, ਫਿਰਦੌਸ ਹੈ, ਉਹ ਮਾਂ ਦੇ ਪੈਰਾਂ ਥੱਲੇ। ਸੋ ਮੈਂ ਸਮਝਦਾ ਵੀ ਸੱਚਮੁੱਚ ਉਹਨਾਂ ਨੇ 4 ਸਾਲ ਉਸ ਜੰਨਤ ਨੂੰ ਮਾਣਿਆ ਵੀ ਔਰ ਆਪਣੀ ਮਾਂ ਦੀਆਂ ਖੁਸ਼ੀਆਂ ਵੀ ਲਈਆਂ। ਕੱਲ ਸ਼ਾਮ ਨੂੰ ਮੈਂ ਤਾਂ ਕਿਸੇ ਹੋਰ ਕੰਟੈਕਸਟ ਉਹਨਾਂ ਨੂੰ ਕਾਲ ਕੀਤੀ, ਔਰ ਥੋੜੀ ਦੇਰ ਬਾਅਦ ਉਹਨਾਂ ਦੀ ਕਾਲ ਆਈ ਕਿ ਬੀਜੀ ਨੂੰ ਕਾਰਡੀਅਕ ਅਰੈਸਟ ਹੋਇਆ, ਔਰ ਜਿਹੜੀ ਪੈਰਾਮੈਡਿਕਸ ਦੀ ਟੀਮ ਹੈ ਉਹਨਾਂ ਦੇ ਘਰ ਆਈ ਹੋਈ ਸੀ। ਫਿਰ ਜਦੋਂ ਫਾਲੋ ਅਪ ਹੋਇਆ ਥੋੜੀ ਦੇਰ ਬਾਅਦ ਪਤਾ ਲੱਗਾ ਕਿ ਫਲਸ਼ਿੰਗ ਦੇ ਹਸਪੀਟਲ ਚ ਮੂਵ ਕੀਤੇ। ਸੋ ਅਸੀਂ ਅਮਰਵੀਰ ਸਿੰਘ, ਕਰਨਦੀਪ ਸਿੰਘ ਹਸਪੀਟਲ ਪਹੁੰਚੇ। ਮਾਤਾ ਜੀ ਉਦੋਂ ਤੱਕ ਜਿਹੜਾ ਉਹ ਚੜ੍ਹਾਈ ਕਰ ਚੁੱਕੇ ਸਨ। ਸੋ ਸਾਨੂੰ ਜੋ ਸਾਡਾ ਸਿੱਖੀ ਦਾਇਰਾਕਾਰ ਦਾ ਹੁੰਦਾ ਹੈ ਕਿ ਜਦੋਂ ਪ੍ਰਾਣੀ ਚਲਾ ਜਾਂਦਾ ਹੈ, ਅਸੀਂ ਗੁਰੂ ਦੇ ਅੱਗੇ ਇਹੀ ਹੈ ਕਿ ਕਹਿਤ ਕਬੀਰ ਸੁਨੋ ਰੇ ਸੰਤੋ, खेत ही करो नबेरा, अब की बार बख्श बंदे को बहुत न पौजल फेरा। सो जपजी साहिब और सोहले दा पाठ करके अरदासा ਜਿਹੜਾ ਉਹ ਸੋਧਿਆ ਗਿਆ। ਔਰ ਜਿਵੇਂ ਮੈਂ ਜਾਣਕਾਰੀ ਵੀਰ ਸੁਖਜਿੰਦਰ ਸਿੰਘ ਬਾਜਵਾ ਹੋਰਾਂ ਤੋਂ ਲਈ ਹੈ, ਮਾਤਾ ਜੀ ਉਹਨਾਂ ਦਾ ਪੂਰਾ ਨਾਮ ਸਰਦਾਰਨੀ ਹਰਦੀਪ ਕੌਰ, ਔਰ ਉਹਨਾਂ ਦਾ ਜਨਮ ਡਾਲਾ ਚੱਕ ਪਿੰਡ ਤਹਿਸੀਲ ਬਟਾਲਾ ਡਿਸਟ੍ਰਿਕਟ ਗੁਰਦਾਸਪੁਰ ਚ ਹੋਇਆ। ਔਰ ਉਹਨਾਂ ਦਾ ਆਨੰਦ ਕਾਰਜ ਭਾਈ ਰਣਧੀਰ ਸਿੰਘ ਜੀ, ਸੁਖਜਿੰਦਰ ਸਿੰਘ ਬਾਜਵਾ ਦੂਸਰੇ ਭਰਾਵਾਂ ਦੇ ਪਿਤਾ ਜੀ, ਜਿਨ੍ਹਾਂ ਦਾ ਜਿਹੜਾ ਮੂਲ ਚਾੜ ਪੱਟੀ ਡਿਸਟ੍ਰਿਕਟ ਨਾਰੋਵਾਲ, ਹੁਣ ਕਰਤਾਰਪੁਰ ਦੇ ਲਾਂਘੇ ਨੂੰ ਲੈ ਕੇ ਨਾਰੋਵਾਲ ਸਾਡੇ ਲਈ ਨਨਕਾਣਾ ਸਾਹਿਬ ਵਾਂਗ ਇੱਕ ਜ਼ਰੂਰੀ ਜ਼ਿਲ੍ਹਾ ਬਣ ਗਿਆ। ਔਰ ਸਾਡਾ ਪਹਿਲਾ ਟੌਪਿਕ ਵੀ ਜਿਹੜਾ ਕਿ ਕਿਵੇਂ ਜਿਹੜਾ ਉਸ ਖਿੱਤੇ ਦੇ ਵਿੱਚ ਜਿਹੜੀ ਦਰਖਤ ਲਾਉਣ ਦੀ ਮੁਹਿੰਮ ਹੈ ਜਿਹੜੀ ਇਮਰਾਨ ਖਾਨ ਸਰਕਾਰ ਨੇ ਖੈਬਰ ਪਖਤੂਨਖਵਾ ਤੋਂ ਸ਼ੁਰੂ ਕੀਤੀ, ਜਿੱਥੇ 1 ਬਿਲੀਅਨ ਤੋਂ ਜ਼ਿਆਦਾ ਦਰਖਤ ਲਾਏ ਗਏ। ਹੁਣ ਇੱਥੇ ਵੀ ਜਿਹੜੀ ਬੱਲੋ ਕੀ ਰੱਖ ਹੈ ਉਹਦੇ 'ਚ ਹਜ਼ਾਰਾਂ ਦਰਖਤ ਜਿਹੜੇ ਨੇ ਉਹ ਪਲਾਂਟ ਕੀਤੇ ਜਾਣੇ ਨੇ, ਉਸ ਦੀ ਸ਼ੁਰੂਆਤ ਸੀ। ਔਰ ਉਸ ਰਿਜ਼ਰਵ ਦਾ ਨਾਂ ਵੀ ਬੱਲੋ ਕੀ ਰਿਜ਼ਰਵ ਦਾ ਇਮਰਾਨ ਖਾਨ ਉਹਨੇ ਡਿਕਲੇਅਰ ਕੀਤਾ ਹੈ ਕਿ ਬਾਬਾ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਹੋਏਗਾ। ਔਰ ਅਸੀਂ ਉਹਨਾਂ ਨੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਇੰਟਰਨੈਸ਼ਨਲ ਲੈਵਲ ਦੀ ਬਣਾਉਣ ਦੀ ਗੱਲ ਵੀ ਕੀਤੀ, ਉਹ ਅਸੀਂ ਡਿਸਕਸ ਕਰਾਂਗੇ। ਪਰ ਮੈਂ ਜਦੋਂ ਨਾਰੋਵਾਲ ਦੇਖਿਆ ਮੈਂ ਕਿਹਾ ਵੀ ਨਾਰੋਵਾਲ ਤਾਂ ਹੁਣ ਸਾਡੇ ਲਈ ਉਵੇਂ ਹੀ ਹੈ ਜਿਵੇਂ ਕਿ, ਔਰ ਮੈਂ ਦੇਖ ਰਿਹਾ ਸੀ ਓਰੀਜਨ ਨਾਰੋਵਾਲ ਦਾ। ਔਰ ਜਦੋਂ ਅਸੀਂ ਬਾਜਵਾ ਕਲੈਨ ਦੀ ਗੱਲ ਕਰਦੇ ਹਾਂ, ਜਿਹੜਾ ਨਾਰੋਵਾਲ ਦੀ ਫਾਊਂਡਿੰਗ ਹੀ ਹੈ ਉਹ ਨਾਰੂ ਬਾਜਵਾ ਨਾਂ ਦੇ ਕੋਈ ਬਜ਼ੁਰਗ ਹੋਏ ਨੇ, ਜਿਨ੍ਹਾਂ ਨੇ ਪਹਿਲਾਂ ਉਸ ਪਿੰਡ ਨੂੰ ਜਾਂ ਇਲਾਕੇ ਨੂੰ ਵਸਾਇਆ ਹੋਇਆ, ਜਿਨ੍ਹਾਂ ਦੇ ਨਾਂ ਦੇ ਉੱਤੇ ਹੀ ਇਸ ਜ਼ਿਲ੍ਹੇ ਦਾ ਨਾਂ ਹੈ। ਔਰ ਮਾਤਾ ਜੀ ਦਾ ਜਨਮ 7 ਜੂਨ 1930 ਨੂੰ ਹੋਇਆ, ਔਰ ਅਕਾਲ ਚਲਾਣਾ ਉਹਨਾਂ ਨੇ ਕੱਲ 10 ਫਰਵਰੀ 2019 ਨੂੰ ਕੀਤਾ। ਸੋ ਲਗਭਗ 99 ਸਾਲ ਦੀ ਉਮਰ ਜਿਹੜੀ ਗੁਰੂ ਦੀ ਜਿੰਨੀ ਕੁ ਬਖਸ਼ੀ ਹੁੰਦੀ ਹੈ ਉਹਨਾਂ ਨੇ ਭੋਗੀ। ਔਰ ਜ਼ਾਹਰ ਹੈ ਕਿ ਜਿੰਨਾ ਕੁ ਵੀ, ਹਾਲਾਂਕਿ ਕੱਲ ਤੁਸੀਂ ਵੀ ਅਫਸੋਸ ਕਰ ਰਹੇ ਸੀ ਅੱਜ ਜਦੋਂ ਹੋਇਆ ਕਿ ਵੀ ਅਸੀਂ ਅਖੀਰਲੇ ਦਿਨਾਂ 'ਚ ਅਖੀਰਲੇ ਮਹੀਨਿਆਂ 'ਚ ਵਕਤ ਉਹਨਾਂ ਦੇ ਨਾਲ ਨਹੀਂ ਸਪੈਂਡ ਕਰ ਸਕੇ। ਉਹਨਾਂ ਦੇ ਦੀਦਾਰ ਵੀ ਅਖੀਰਲੇ ਹੀ ਹੋਏ ਇਹਨਾਂ ਦਿਨਾਂ 'ਚ। ਲੇਕਿਨ ਜਿੰਨੀ ਵਾਰ ਵੀ ਉਹਨਾਂ ਨੂੰ ਜਾਂ ਤਾਂ ਅਸੀਂ ਸੁਖਜਿੰਦਰ ਸਿੰਘ ਹੋਰਾਂ ਦੇ ਜ਼ਬਾਨੀ ਉਹਨਾਂ ਦੇ ਦੀਦਾਰ ਕੀਤੇ ਨੇ, 1 ਜਾਂ 2 ਵਾਰ ਮਿਲਣ ਦਾ ਸਬਬ ਹੋਇਆ। ਸੋ ਮੈਂ ਸਮਝਦਾ ਵੀ ਜਿਹੜੀ ਸਿੱਖੀ ਵਿਸ਼ਵਾਸ ਦੀ ਮੂਰਤ, ਦ੍ਰਿੜਤਾ ਦੀ ਮੂਰਤ ਜਿਹੜੀ ਸਾਡੀ ਜਨਰੇਸ਼ਨ ਕੋਲ ਤਾਂ ਬਿਲਕੁਲ ਹੀ ਨਹੀਂ ਰਹੀ, ਤੇ ਅਗਲੀ ਜਿਹੜੀ ਆ ਉਹਨਾਂ ਦਾ ਤਾਂ ਬਿਲਕੁਲ ਹੀ ਪੈਦਲ ਹੈ ਕੰਮ। ਇਹ ਜਨਰੇਸ਼ਨ ਜਿਨ੍ਹਾਂ ਨੇ ਹਾਰਡਸ਼ਿਪਸ ਦੇਖੀਆਂ, 47 ਦਾ ਦੌਰ ਵੀ ਦੇਖਿਆ, ਵੱਡੇ ਪਰਿਵਾਰ, ਬੱਚਿਆਂ ਨੂੰ ਪਾਲਿਆ, ਉਹਨਾਂ ਦੀ ਐਜੂਕੇਸ਼ਨ, ਨੌਕਰੀਆਂ ਦੇ ਵਿੱਚ ਪਿਤਾ ਜੀ ਨੌਕਰੀ ਕਰਦੇ ਸੀ। ਸੋ ਜ਼ਾਹਰ ਹੈ ਕਿ ਉਹ ਜਿਹੜਾ ਸਿੱਖੀ ਵਿਸ਼ਵਾਸ, ਸਿਦਕ, ਸਬਰ, ਮੁਸ਼ਕਲਾਂ ਦੇ ਵਿੱਚ ਵੀ ਗੁਰੂ ਦਾ ਭਾਣਾ ਕਹਿਣਾ, ਇਹ ਮਾਤਾ ਜੀ ਦਾ ਜਿਹੜਾ ਹੈ ਉਹ ਉਹਨਾਂ ਦੇ ਤੁਸੀਂ ਸੰਗਤ ਚੋਂ, ਸਾਥ ਚੋਂ, ਬੋਲਵਾਣੀ ਚੋਂ, ਡਿਟਰਮੀਨੇਸ਼ਨ, ਹਾਲਾਂ ਬਹੁਤ ਕਮਜ਼ੋਰ ਹੋ ਗਏ ਸੀ, ਬਹੁਤ ਫੀਬਲ, ਔਰ ਫਿਰ ਵੀ ਉਹਨਾਂ ਨੇ ਆਪਣਾ ਜਿਹੜਾ ਜਿਹਨੂੰ ਜਬਾ ਕਹਿੰਦੇ ਨੇ ਉਹ ਵੀ ਕਾਇਮ ਰੱਖਿਆ। ਇਹ ਨਹੀਂ ਹੈ ਕਿ ਵੀ ਜਿਹੜੀ ਜਿਵੇਂ ਸਾਡੀ ਮਾਪਿਓ ਦੀ ਜਨਰੇਸ਼ਨ, ਅਸੀਂ ਤਾਂ ਬੱਚਿਆਂ ਤੋਂ ਡਰਦੇ ਰਹਿੰਦੇ ਨੇ ਵੀ ਪਤਾ ਨਹੀਂ ਕੀ ਕਰ ਦੇਣਗੇ, ਨਾਰਾਜ਼ ਨਾ ਹੋ ਜਾਣ ਦੂਜੇ। ਲੇਕਿਨ ਉਹਨਾਂ ਦੀ ਖੁੰਡੀ ਵੀ ਹੁੰਦੀ ਆ ਮਾਵਾਂ ਦੀ,
ਜਿਹੜੀ ਪੁਰਾਣੀ ਸਾਡੀ ਜਨਰੇਸ਼ਨ ਹੈ। ਸੋ ਉਹਨਾਂ ਨੇ ਔਰ ਉਹਨਾਂ ਦੇ 4 ਸਪੁੱਤਰ, ਜਿਨ੍ਹਾਂ ਦੇ ਵਿੱਚ ਵੀਰ ਹਰਚਰਨ ਸਿੰਘ, ਵੀਰ ਗੁਰਜੀਤ ਸਿੰਘ, ਇਹ ਦੋਨੋਂ ਹੀ ਵੱਡੇ ਨੇ, ਦਿੱਲੀ ਬੇਸਡ ਨੇ ਜੀ। ਉਹਨਾਂ ਤੋਂ ਛੋਟੇ ਨਰਿੰਦਰਜੀਤ ਸਿੰਘ ਨੇ ਔਰ ਫਿਰ ਸੁਖਜਿੰਦਰ ਸਿੰਘ ਨੇ। ਔਰ ਬਾਕੀ ਜਾਣਕਾਰੀ ਅਸੀਂ ਆਉਣ ਵਾਲੇ ਦਿਨਾਂ 'ਚ ਬਰੀਫ ਐਡ ਰਾਹੀਂ ਵੀ ਦੇਵਾਂਗੇ। ਉਹਨਾਂ ਦੀ ਕ੍ਰੀਮੇਸ਼ਨ ਜਿਹੜੀ ਹੈ ਉਹ ਆਉਂਦੇ ਸੈਚਰਡੇ ਜਿਹੜੀ ਹੈ 10 ਤੋਂ 12 ਇੱਕ ਥਾਂ ਤੇ ਗੈਦਰਿੰਗ ਹੈ ਔਰ ਬਾਅਦ ਦੇ ਵਿੱਚ ਜਿਹੜਾ ਕ੍ਰੀਮੇਸ਼ਨ ਹੁੰਦੀ ਹੈ, ਫਿਰ ਅੰਤਮ ਅਰਦਾਸ। ਪਰ ਕਿਉਂਕਿ ਅਜੇ ਥੋੜੀ ਬਹੁਤ ਅੰਤਮ ਅਰਦਾਸ ਨਾਲ ਰਿਲੇਟਡ ਜਾਣਕਾਰੀ ਉਹਨਾਂ ਨੇ ਜਦੋਂ ਪਰਿਵਾਰ ਦੇ ਬ੍ਰਦਰਸ ਨੇ ਕੱਲ ਪਹੁੰਚਣਾ, ਸੋ ਉਹ ਅਸੀਂ ਆਪਣੇ ਫੁੱਲ ਜਿਹੜੀ ਹੈ ਐਡ ਰਾਹੀਂ ਵੀ ਸਾਂਝੀ ਕਰਾਂਗੇ। ਸੋ ਅਸੀਂ ਜਿੱਥੇ ਸਮੁੱਚੇ ਪਰਿਵਾਰ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ, ਉੱਥੇ ਅਸੀਂ ਸਮਝਦੇ ਹਾਂ ਵੀ ਸਾਨੂੰ ਵੀ ਉਹਨਾਂ ਦੇ ਹੀ ਬੱਚੇ ਹੋਣ ਦਾ ਸਬਬ ਔਰ ਸ਼ਰਫ ਹਾਸਲ ਹੋਇਆ। ਸਬਬ ਇਸ ਲਈ ਕਿ ਮੇਲ ਅਕਾਲ ਪੁਰਖ ਕਰਦਾ ਹੈ, ਸ਼ਰਫ ਇਸ ਲਈ ਕਿ ਜਦੋਂ ਤੁਹਾਨੂੰ ਉਨਾ ਪਿਆਰ ਮੁਹੱਬਤ ਮਿਲਦੀ ਹੈ, ਆਪਣਤ ਮਿਲਦੀ ਹੈ, ਤੇ ਫਿਰ ਇਹ ਰੱਬ ਦੀ ਰਹਿਮਤ ਦੇ ਨਾਲ ਹੀ ਹੁੰਦਾ ਹੈ। ਸੋ ਅਸੀਂ ਇਹੀ ਅਰਦਾਸ ਕਰਦੇ ਹਾਂ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ ਜਿਉ ਹੋਵੇ ਸਾਹਿਬ ਸੁਮੇਲ। ਸਤਿਗੁਰੂ ਮਾਤਾ ਜੀ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਔਰ ਖਾਸ ਤੌਰ ਤੇ ਵੀਰ ਸੁਖਜਿੰਦਰ ਸਿੰਘ, ਜਿਨ੍ਹਾਂ ਨੇ 4 ਸਾਲ ਉਸ ਜੰਨਤ ਦੇ ਵਿੱਚ ਗੁਜ਼ਾਰੇ ਨੇ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਤਨਹਾਈ ਵੀ ਹੋਏਗੀ, ਆਈਸੋਲੇਸ਼ਨ ਵੀ ਹੋਏਗੀ, ਔਰ ਇਹੀ ਸਤਿਗੁਰੂ ਉਹਨਾਂ ਨੂੰ ਹੌਸਲਾ ਦੇਣ। ਉਹਨਾਂ ਨੇ ਜਿਵੇਂ ਕੱਲ ਰਾਤ ਵੀ ਜਦੋਂ ਵਿਰਾਗ ਦੇ ਵਿੱਚ ਵੀ ਸਨ, ਮੈਂ ਕਿਹਾ ਵੀਰ ਤੁਸੀਂ ਆਪਣਾ ਬਣਦਾ ਫਰਜ਼ ਨਿਭਾਇਆ ਔਰ ਇਹ ਰੋਲ ਮਾਡਲ ਹੈ। ਮੈਂ ਸਮਝਦਾ ਵੀ ਘਰਾਂ 'ਚ ਵਿਚਰਦੇ ਆ ਇਹਨਾਂ 25-30 ਸਾਲ ਦੀ ਪਬਲਿਕ ਲਾਈਫ 'ਚ ਮੈਂ ਦੇਖਦਾ ਬੜੇ ਚੰਗੇ ਆਪਣੇ ਆਪ ਨੂੰ ਗੁਰਸਿੱਖ ਪ੍ਰੋਜੈਕਟ ਕਰਨ ਵਾਲੇ ਵੀ ਮਾਪਿਓ ਦੀ ਜਦੋਂ ਸੇਵਾ ਸੰਭਾਲ ਦੀ ਗੱਲ ਆਉਂਦੀ ਹੈ, ਉਹ ਵਿਰਲੇ ਹੀ ਘਰ ਨੇ ਜਿੱਥੇ ਪੁੱਤਰ ਨੂੰਹਾਂ ਜਿਹੜੀਆਂ ਨੇ ਉਹ ਸੱਚਮੁੱਚ ਹੀ ਉਸ ਜਿਹੜਾ ਮੈਂ ਸਮਝਦਾ ਜਿਨ੍ਹਾਂ ਨੇ ਆਪਣਾ ਬੈਸਟ ਦਿੱਤਾ ਹੁੰਦਾ ਆਪਣੀ ਜਵਾਨੀ ਦਾ, ਜਿਨ੍ਹਾਂ ਨੇ ਬੱਚੇ ਬੱਚੀਆਂ ਲਈ ਸਭ ਕੁਝ ਸੈਕਰੀਫਾਈਸ ਕੀਤਾ ਹੁੰਦਾ ਪਰ ਬਹੁਤ ਥੋੜਿਆਂ ਦੀ ਯਾਦ ਦਹਾਨੀ 'ਚੋਂ ਰਹਿ ਜਾਂਦਾ ਹੈ। ਔਰ ਇਸ ਸੁਸਾਇਟੀ ਦੀ ਔਰ ਅੱਜ ਦੇ ਯੁੱਗ ਦੇ ਇੰਡੀਵਿਜੂਅਲਿਜ਼ਮ ਨੇ, ਵਿਅਕਤੀਵਾਦ ਨੇ ਇਸ ਕਿਸਮ ਦਾ ਇੱਕ ਝੁਰਲੂ ਫੇਰਿਆ ਹੋਇਆ ਸਾਰੇ ਪਾਸੇ ਕਿ ਹਰ ਇੱਕ ਨੂੰ ਮੈਂ ਤੋਂ ਬਿਨਾ ਮਾਈ ਥਿੰਗ ਐਂਡ ਮਾਈ ਪਲੇਜ਼ਰ ਐਂਡ ਮਾਈ ਕੰਫਰਟ ਐਂਡ ਮਾਈ ਪ੍ਰਾਈਵੇਸੀ, ਇਹ ਮਾਈ ਖਾ ਗਈ ਜਿਹੜੀ ਹੈ। ਵੈਸੇ ਵੀ ਮੈਂ ਦੇਖਦਾ ਵੀ ਈਵਨ ਮਾਇਆ ਦੇ ਲਈ ਵੀ ਗੁਰਬਾਣੀ 'ਚ ਕਈ ਥਾਂ ਤੇ ਮਾਈ ਸ਼ਬਦ ਵੀ ਆਇਆ ਪਰ ਇਧਰ ਵੀ ਇਹ ਮਾਈ ਖਾ ਗਈ ਅੰਗਰੇਜ਼ਾਂ ਦੀ। ਬਿਲਕੁਲ ਸਹੀ ਗੱਲ ਹੈ। ਸੋ ਸਤਿਗੁਰੂ ਆਪ ਰਹਿਮਤ ਕਰਨ। ਜਿਵੇਂ ਮੈਂ ਬਿਗਨਿੰਗ ਦੇ ਵਿੱਚ ਹੀ ਕਿਹਾ, ਅੱਜ ਮੈਂ ਜੋਕਿੰਗਲੀ ਇੱਕ ਵੀਰ ਨੂੰ ਕਹਿ ਰਿਹਾ ਸੀ, ਮੈਂ ਕਿਹਾ ਵੀ ਇਮਰਾਨ ਖਾਨ ਸਾਹਿਬ ਨੂੰ ਜਾਂਚ ਆ ਗਈ ਹੈ ਕਿ ਹਿੰਦੂ ਤਵੀਆਂ ਦੇ ਪੈਰਾਂ ਥੱਲੇ ਜਿਹੜਾ ਹੈ ਉਹ ਕਿਵੇਂ ਗਰਮ ਅੰਗਾਰੇ ਰੱਖਣੇ ਨੇ, ਤੇ ਮੈਂ ਕਿਹਾ ਜਦੋਂ ਐ ਬੁੜਕਦੇ ਨੇ ਫਿਰ ਉਹ ਧੂਣੀ ਦੇ ਦਿੰਦਾ ਕਾਲੀ ਮਿਰਚਾਂ ਦੀ ਉਹ ਬਹੁਤ ਤਕਲੀਫ ਹੁੰਦੀ ਉਹਨੂੰ ਜੀ। ਔਰ ਜ਼ਾਹਰ ਹੈ ਸਿੱਖ ਫੈਕਟਰ, ਔਰ ਜਦੋਂ ਮੈਂ ਹੁਣ ਉੱਪਰੋਂ ਥੱਲੇ ਇਹ ਸਾਰੇ ਫੈਸਲੇ ਦੇਖਦਾ ਕਿ ਕਿਵੇਂ ਕਿਸ ਡਾਇਰੈਕਸ਼ਨ ਦੇ ਵਿੱਚ ਗੱਲ ਜਾ ਰਹੀ ਹੈ ਜੀ, ਤੇ ਮੈਨੂੰ ਸਾਡੇ ਮਿੱਤਰ ਸ਼ੇਖ ਸਾਹਿਬ ਜਿਨ੍ਹਾਂ ਨਾਲ ਲਗਭਗ 18 ਸਾਲ ਦੀ ਸਾਂਝ ਰਹੀ, ਉਹਨਾਂ ਦਾ ਬਹੁਤ ਤੜਫ ਵੀ ਸੀ ਉਹਨਾਂ ਦੇ ਵਿੱਚ ਇਹ ਸਾਰੇ ਨੂੰ ਜੋ ਅੱਜ ਨਜ਼ਰ ਆ ਰਿਹਾ। ਉਹ ਇਹ ਕਹਿੰਦੇ ਸੀ ਵੀ ਕਿਉਂ ਨਹੀਂ ਪਾਕਿਸਤਾਨ ਦੇ ਪਾਲਿਸੀ ਮੇਕਰਸ ਨੂੰ ਉੱਥੇ ਬੈਠਿਆਂ ਨੂੰ, ਹਾਲਾਂ ਲਿਖਦੇ ਵੀ ਸੀ ਹਰ ਇੱਕ ਦੇ ਨਾਲ ਆਡਾ ਵੀ ਲੈ ਲੈਂਦੇ ਸੀ, ਉਹ ਕਹਿੰਦੇ ਸੀ ਉਹਨਾਂ ਨੂੰ ਕਿਉਂ ਸਮਝ ਨਹੀਂ ਆਉਂਦਾ ਕਿ ਵੀ ਜਿਹੜਾ ਸਿੱਖ ਫੈਕਟਰ ਹੈ ਇਹ ਨਿਊਕਲੀਅਰ ਨਾਲੋਂ ਵੀ ਜ਼ਿਆਦਾ ਪਾਵਰਫੁਲ ਹੈ ਪਾਕਿਸਤਾਨ ਦੀ। ਉਹਨੂੰ ਕਿਹਾ ਕਿ ਭਾਈ ਇੱਕ ਵਾਰ ਸਿੱਖਾਂ ਦੇ ਨਾਲ ਤੁਸੀਂ ਗਲਵਕੜੀ 'ਚ ਉਹਨਾਂ ਨੂੰ ਲੈ ਕੇ ਦੇਖੋ, ਸਿੱਖ ਤਾਂ ਆਪ ਹੀ ਨਿਬੜ ਲੈਣਗੇ ਇਹਨਾਂ ਦੇ ਨਾਲ ਦੂਜਿਆਂ ਨਾਲ, ਔਰ ਫਿਰ ਉਹ ਤਕਲੀਫ ਦੇਖੋ ਕਿੰਨੀ ਹੁੰਦੀ ਹੈ। ਔਰ ਮੈਂ ਇਹ ਕਨਸਟੈਂਟਲੀ ਹੁਣ ਤਾਂ ਚਲੋ ਹਰ ਇੱਕ ਨੂੰ ਨਜ਼ਰ ਆ ਰਿਹਾ, ਔਰ ਸਾਡੇ ਭੈਣ ਜੀ ਅਮਨਜੋਤ ਕੌਰ ਜਿਨ੍ਹਾਂ ਦੀ ਲਿਖਤ ਸਾਨੂੰ ਪਿਛਲੇ ਕੁਝ ਸਮੇਂ ਤੋਂ ਨਹੀਂ ਸੀ ਆਈ, ਜਦੋਂ ਨਹੀਂ ਆਉਂਦੀ ਤਾਂ ਫਿਰ ਫਿਕਰ ਵੀ ਹੁੰਦਾ ਹੈ ਵੀ ਉਹਨਾਂ ਦੀ ਸਿਹਤ ਠੀਕ ਹੋਏ, ਇਹ ਵੀ ਹੁੰਦਾ ਕਿਤੇ ਨਾਰਾਜ਼ ਤਾਂ ਨਹੀਂ ਹੋਵੇ। ਸੋ ਉਹਨਾਂ ਨੇ 3 ਸਾਨੂੰ ਲਿਖਤਾਂ ਇਸ ਮੁੱਦੇ ਦੇ ਉੱਤੇ ਹੀ ਲਿਖੀਆਂ ਨੇ ਜੀ। ਸੋ ਜ਼ਾਹਿਰਾ ਤੌਰ ਦੇ ਉੱਤੇ ਇਸ ਜਦੋਂ ਤੁਸੀਂ ਇਹਨਾਂ ਦਾ ਰਿਐਕਸ਼ਨ ਦੇਖਦੇ ਹੋ, ਔਰ ਮੈਂ ਦੇਖਦਾ ਕਿ ਜਦੋਂ ਤੁਸੀਂ
ਕਸ਼ਮੀਰੀਆਂ ਦੀ ਗੱਲ ਕਰੋ, ਮੁਸਲਮਾਨਾਂ ਨਾਲ ਸਾਂਝ ਦੀ ਗੱਲ ਕਰੋ ਔਰ ਪਾਕਿਸਤਾਨ ਦੀ ਗੱਲ ਕਰਨਾ ਤੇ ਫਿਰ ਇਵੇਂ ਹੀ ਹੈ ਜਿਵੇਂ ਇਹਨਾਂ ਦੇ ਸਿਰ ਦੇ ਉੱਤੇ ਕਿਸੇ ਨੇ ਬਿਜਲੀ ਸੁੱਟ ਦਿੱਤੀ ਹੈ। ਸਭ ਜਿਹੜੇ ਨੇ ਇਹਨਾਂ ਵਿਚਲਾ ਇੱਕ ਪਾਸੇ ਜਿਹੜੇ ਕਹਿ ਰਹੇ ਹੁੰਦੇ ਨੇ ਜੀ ਸਿੱਖ ਸਾਡੇ ਭਰਾ ਨੇ, ਖੜਕਤਾਰੀ ਬਾਂਹ ਨੇ, ਸਾਡਾ ਫਲਾਣਾ ਹੈ, ਢਿਮਕਾ ਹੈ, ਗੁਰੂ ਗ੍ਰੰਥ ਸਾਹਿਬ ਚ ਵੀ ਵੇਦਾਂ ਵਾਲਾ ਹੀ ਮੈਸੇਜ ਹੈ। ਦੂਜਾ ਇੱਕਦਮ ਜਿਹੜਾ ਇਹਨਾਂ ਦਾ ਉਹ ਪੁਟ ਔਨ ਹੁੰਦਾ ਹੈ, ਜਿਹੜਾ ਉਹ ਮੇਕਅਪ ਪਾਇਆ ਹੁੰਦਾ ਪਾ ਕੇ ਕਈ ਨਿਕਲਦੇ ਨੇ ਬਾਹਰ, ਉੱਤੋਂ ਮੀਂਹ ਪੈ ਜਾਏ ਸਭ ਧੁੱਪ ਜਾਣਾ, ਵਾਟਰਪ੍ਰੂਫ ਮਿਲ ਜਾਂਦਾ। ਵਾਟਰਪ੍ਰੂਫ ਵੀ ਹੈਗਾ ਹੁਣ, ਇਹ ਤੁਹਾਡਾ ਮਹਿਕਮਾ ਮੈਨੂੰ ਨਹੀਂ ਪਤਾ, ਪਰ ਮੈਨੂੰ ਇੰਨਾ ਕੁ ਪਤਾ ਹੈ ਵੀ ਜਦੋਂ ਮੀਂਹ ਪੈ ਜੋ ਮੂੰਹ ਸਿਰ ਤੇ ਲਾਇਆ ਹੁੰਦਾ ਸਭ ਧੁੱਪ ਤਪ ਜਾਂਦਾ, ਪੁਰਾਣੇ ਜ਼ਮਾਨੇ ਦੀ ਗੱਲ। ਸੋ ਇਹਨਾਂ ਦਾ ਜੋ ਹੀ ਇਹ ਫੈਕਟਰ ਆਉਂਦਾ ਜਿਹੜਾ ਪੁਟ ਔਨ ਇਹਨਾਂ ਨੇ ਕੀਤਾ ਹੁੰਦਾ ਉਹ ਸਾਰੇ ਦਾ ਸਾਰਾ ਹੀ ਜਿਹੜਾ ਉਹ ਵਾਸ਼ ਹੋ ਜਾਂਦਾ ਜੀ। ਔਰ ਪਹਿਲਾਂ ਮੈਂ ਭੈਣ ਜੀ ਅਮਨਜੋਤ ਕੌਰ ਹੋਰਾਂ ਦੀ ਜਿਹੜੀ ਲਿਖਤ ਪੜਨ ਤੋਂ ਪਹਿਲਾਂ ਔਰ ਉਹਨਾਂ ਨੇ ਬੜਾ ਖੂਬਸੂਰਤ ਹੈਡਿੰਗ ਦਿੱਤਾ ਹੈ, ਇਮਰਾਨ ਖਾਨ ਐਕਸਪੋਜ਼ਡ ਇੰਡੀਆ ਅਗੇਨ। ਹੁਣ ਗੱਲ ਇਹ ਹੈ ਕਿ ਵੀ ਇਹ ਜਿਨ੍ਹਾਂ ਨੂੰ ਭੁਲੇਖਾ ਵੀ ਸੀ ਜਾਂ ਭੁਲੇਖਾ, ਹਾਲਾਂਕਿ ਕਰਤਾਰਪੁਰ ਲਾਂਘਾ ਹੀ ਆਪਣੇ ਆਪ 'ਚ ਇੱਕ ਐਸਾ ਇਸ਼ੂ ਹੈ ਜਿਹਨੇ 3 ਮਹੀਨੇ ਦੇ ਵਿੱਚ ਦੁਨੀਆ ਭਰ ਦੇ ਵਿੱਚ ਰਵੱਈਏ ਬਦਲ ਦਿੱਤੇ। ਸਿੱਖ ਕੌਮ ਨੂੰ ਵੀ ਸਮਝ ਆ ਗਈ ਕਿ ਸਾਡਾ ਦੋਸਤ ਕੌਣ ਹੈ ਔਰ ਦੁਸ਼ਮਣ ਕੌਣ ਹੈ। ਔਰ ਉੱਥੇ ਬੈਠੇ ਵੀ ਜਿਹੜੇ ਪੰਜਾਬ ਦੇ ਨੇ, ਈਵਨ ਅਮਰਿੰਦਰ ਸਿੰਘ ਵਰਗਾ ਭੌਂਕਾ ਜਿਹੜਾ, ਉਹਨੂੰ ਵੀ ਲੱਗਣ ਲੱਗ ਗਿਆ ਵੀ ਨਹੀਂ ਇਹ ਕਰਤਾਰਪੁਰ ਕੋਰੀਡੋਰ ਦੇ ਮੁੱਦੇ ਤੇ ਹੁਣ ਜਿਹੜਾ ਉਹ ਸਿੱਖ ਸੈਂਟੀਮੈਂਟ ਇੰਨਾ ਚਾਰਜਡ ਹੈ ਵੀ ਇਹਦੇ ਨਾਲ ਤੁਸੀਂ ਕਰੋਗੇ ਤੇ ਜੁੱਤੀਆਂ ਖਾਓਗੇ। ਲੇਕਿਨ ਇਮਰਾਨ ਖਾਨ ਸਾਹਿਬ ਨੇ ਜਿਹੜੇ ਇਸ ਵੀਕ ਜਿਵੇਂ ਮੈਂ ਗੱਲ ਕੀਤੀ, ਪਹਿਲਾਂ ਤਾਂ ਮੈਂ ਇਹਨਾਂ ਦੀ ਟਾਈਮਸ ਨਾਓ ਨਿਊਜ਼ ਨੂੰ ਹੀ ਦੇਖਾਂ ਕਿ ਵੀ ਕਿਵੇਂ ਇਹਨਾਂ ਨੂੰ ਤਕਲੀਫ ਹੋਈ ਹੈ। ਪੂਰੇ ਦਾ ਪੂਰਾ ਨਿਊਜ਼ ਵੀ ਹੈ, ਟੀਵੀ ਵੀ ਹੇਟਰ ਨਾਲ ਭਰਿਆ ਹੋਇਆ ਜੀ। ਔਰ ਉਹਦੇ 'ਚ ਹੈ, ਪ੍ਰਾਈਮ ਮਿਨਿਸਟਰ ਇਮਰਾਨ ਖਾਨ ਐਕਸਪ੍ਰੈਸਿਸ ਡਿਜ਼ਾਇਰ ਟੂ ਨੇਮ ਫੋਰੈਸਟ ਰਿਜ਼ਰਵ ਆਫਟਰ ਗੁਰੂ ਨਾਨਕ ਇਨ ਪ੍ਰੈਜ਼ੈਂਸ ਆਫ ਪ੍ਰੋ ਖਾਲਿਸਤਾਨ ਲੀਡਰ। ਹੁਣ ਟਾਈਮਸ ਨਾਓ ਨੂੰ ਜ਼ਾਹਰ ਹੈ ਗੋਪਾਲ ਸਿੰਘ ਚਾਵਲਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਨੇ ਜੀ। ਹੁਣ ਜਿੱਥੇ ਵੀ ਜਿਹੜਾ ਬਲੋਕੀ ਰਿਜ਼ਰਵ ਦੇ ਵਿੱਚ ਹੋ ਰਿਹਾ ਸਾਰੇ ਇਨਵਾਈਟਡ ਨੇ, ਉਹ ਪਾਕਿਸਤਾਨੀ ਸ਼ਹਿਰੀ ਨੇ। ਲੇਕਿਨ ਇਹਨਾਂ ਨੂੰ ਤਕਲੀਫ ਤਾਂ ਇਹ ਹੈ ਕਿ ਵੀ ਇਹ ਜਿਹੜੀ ਗੁੱਡਵਿਲ ਆਪਸ ਦੇ ਵਿੱਚ ਆ ਰਹੀ ਹੈ ਔਰ ਸਿੱਖਾਂ ਦੇ ਸਾਰੇ ਹੀ ਜਿਹੜੇ ਮੁਕਾਮ ਨੇ ਉਹਨਾਂ ਦੀ ਰੈਕਗਨੀਸ਼ਨ ਹੋ ਰਹੀ ਹੈ। ਸੋ ਇਹਨੇ ਤਾਂ ਇਸ ਸਾਰੇ ਨੂੰ ਟਾਈਮਸ ਨਾਓ ਜਾਂ ਦਾ ਰਿਪਬਲਿਕ ਜਿਹੜੇ ਇਹਨਾਂ ਦੇ ਟੀਵੀ, ਉਹ ਤਾਂ ਪਿਛਲੇ 3 ਦਿਨ ਤੋਂ ਪੂਰਾ ਨਫ਼ਰਤ ਦਾ ਭੰਡਾਰਾ ਵੰਡ ਰਹੇ ਨੇ ਸਿੱਖਾਂ ਦੇ ਖਿਲਾਫ। ਔਰ ਉਹ ਕਹਿ ਰਹੇ ਨੇ ਜੀ ਇਹ ਵੀ ISI ਦਾ ਮੂਵ, ਡਾਇਸਪੋਰਾ ਖਾਲਿਸਤਾਨੀ ਪਾਕਿਸਤਾਨ ਜਿਹੜਾ ਇਹ ਖਾਲਿਸਤਾਨ ਦੀ ਮੂਵਮੈਂਟ ਨੂੰ ਖੜਾ ਕਰ ਰਿਹਾ ਔਰ ਇਹ ਸਾਰੇ ਦੇ ਵਿੱਚ ਹੈ। ਔਰ ਇਹਨੇ ਸ਼ੁਰੂਆਤ ਪਾਕਿਸਤਾਨ ਪ੍ਰਾਈਮ ਮਿਨਿਸਟਰ ਇਮਰਾਨ ਖਾਨ announced to rename Baloki Forest Reserve after Baba Guru Nanak and expressed his desire to establish a university in his name. ਇਹ ਉਹਨਾਂ ਨੇ ਕਿਹਾ ਕਿ ਜੀ ਅਸੀਂ ਇੰਟਰਨੈਸ਼ਨਲ ਜਿਹੜੀ ਹੈ ਲੈਵਲ ਦੀ ਯੂਨੀਵਰਸਿਟੀ ਗੁਰੂ ਨਾਨਕ ਸਾਹਿਬ ਦੇ, ਹਾਲਾਂਕਿ ਯੂਨੀਵਰਸਿਟੀ ਦਾ ਕਾਨਸੈਪਟ ਵੀ 2008 ਚ ਦੇ ਲਈ ਥਾਂ ਵੀ ਕਈ ਸੌ ਏਕੜ ਐਕਵਾਇਰ ਕੀਤੀ ਹੋਈ ਹੈ ਨਨਕਾਣਾ ਸਾਹਿਬ ਚ। ਆਲਰੇਡੀ ਥਾਂ ਤਾਂ ਗੁਰਦੁਆਰਾ ਸਾਹਿਬ ਦੀ ਸੀ ਜਿਨ੍ਹਾਂ ਦੇ ਉੱਤੇ ਕੋਈ ਇਲੀਗਲ ਪੋਜੈਸ਼ਨ ਸੀ ਜਾਂ ਜਿਨ੍ਹਾਂ ਦੀ ਲੀਜ਼ ਐਕਸਪਾਇਰ ਹੋਈ। ਸੋ ਆਲਰੇਡੀ ਉਹਦਾ ਨੀਂਹ ਪੱਥਰ ਸੈਯਦ ਅਲੀ ਸ਼ਾਹ, ਸ਼ਾਇਦ ਸੈਯਦ ਅਲੀ ਸ਼ਾਹ ਨਹੀਂ ਗਿਲਾਨੀ ਨੇ, ਪ੍ਰਾਈਮ ਮਿਨਿਸਟਰ ਗਿਲਾਨੀ ਰਹੇ ਜ਼ਰਦਾਰੀ ਦੇ ਵੇਲੇ, ਉਹਨਾਂ ਨੇ ਲੇ ਕੀਤਾ ਸੀ। ਲੇਕਿਨ ਉਹਦੇ ਤੇ ਪ੍ਰੋਗਰੈਸ ਨਹੀਂ ਸੀ ਹੋ ਰਹੀ। ਪਰ ਜਿਸ ਅੰਦਾਜ਼ ਦੇ ਵਿੱਚ ਹੁਣ ਕਰਤਾਰਪੁਰ ਲਾਂਘੇ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਵੀ ਕਿੰਨੀ ਤੇਜ਼ੀ ਨਾਲ ਕੰਮ ਹੋਇਆ, ਤੇ ਜੇ ਇਮਰਾਨ ਖਾਨ ਉਹਨਾਂ ਨੇ ਇਕਰਾਰ ਕੀਤਾ ਹੈ, ਘੱਟੋ ਘੱਟ ਅਸੀਂ ਦੇਖ ਰਹੇ ਹਾਂ ਕਰਤਾਰਪੁਰ ਲਾਂਘਾ ਇੱਕ ਪੈਰਾਮੀਟਰ ਹੈ ਕਿ ਗੁਰੂ ਨਾਨਕ ਯੂਨੀਵਰਸਿਟੀ ਵਾਲਾ ਪਾਰਟ ਵੀ ਜਿਹੜਾ ਪਹਿਲਾਂ ਜਿਹੜਾ ਉਸ ਦੇ ਲਈ ਬਾਕੀ ਸਾਰਾ ਇਨਫਰਾਸਟ੍ਰਕਚਰ ਤਿਆਰ ਹੈ, ਫਿਰ ਪਤਾ ਨਹੀਂ ਕਿੱਥੋਂ ਇਹ ਆ ਗਿਆ ਕਿਸੇ ਨੂੰ ਕਿ ਜੀ ਇਹਨੂੰ ਮੁਰੀਦ ਕੇ ਲੈ ਜਾਓ, ਇਹਨੂੰ ਕੁਝ ਕਲਾਸਾਂ ਇਸਲਾਮਾਬਾਦ ਲੱਗਣ, ਉਹਦੇ ਥੱਲੇ ਫਿਰ ਲੋਕਲ ਜਿਹੜੀ ਹੈ ਨਨਕਾਣਾ ਸਾਹਿਬ ਦੇ ਸਾਰੇ ਹੀ ਜਿਹੜੇ ਲੋਕ ਵੀ ਨੇ ਜ਼ਿਲ੍ਹਾ ਨਨਕਾਣਾ ਸਾਹਿਬ ਦੇ, ਉਹ ਸਮਝਦੇ ਨੇ ਵੀ ਸਾਡੇ ਲਈ ਫਖਰ ਹੈ ਸਾਡੀ ਧਰਤੀ ਤੇ ਬਾਬਾ ਨਾਨਕ ਆਇਆ ਔਰ ਯੂਨੀਵਰਸਿਟੀ ਬਣੇਗੀ, ਜੌਬਸ ਵੀ ਕ੍ਰੀਏਟ ਹੁੰਦੀਆਂ, ਸਟੂਡੈਂਟਸ ਤਾਂ ਅਲਟੀਮੇਟਲੀ ਜ਼ਿਆਦਾ ਉੱਥੋਂ ਦੇ ਹੀ ਹੁੰਦੇ ਨੇ, ਬੱਚਿਆਂ ਦੇ ਲਈ ਐਜੂਕੇਸ਼ਨ ਦਾ ਰਸਤਾ ਖੁੱਲਦਾ ਹੈ, ਫੰਡਸ ਆਉਂਦੇ ਨੇ, ਸਿੱਖਾਂ ਦੀ ਆਮਦ ਸ਼ੁਰੂ ਹੁੰਦੀ ਹੈ। ਸੋ ਮੈਂ ਸਮਝਦਾ ਵੀ ਇਹ ਵੀ ਬੜਾ ਜ਼ਰੂਰੀ ਹੋਏਗਾ ਜਿੱਥੇ ਯੂਨੀਵਰਸਿਟੀ ਦੀ ਐਸਟੈਬਲਿਸ਼ਮੈਂਟ ਦੀ ਗੱਲ ਨੂੰ ਇਮਰਾਨ ਖਾਨ ਸਾਹਿਬ ਨੇ ਪੂਰਾ ਓਨ ਕੀਤਾ ਔਰ ਵੱਡੀ ਪਬਲਿਕ ਗੈਦਰਿੰਗ ਅਸੀਂ ਸਮਾਂ ਸੀਮਾ ਕਰਕੇ ਉਹਨਾਂ ਦੀ ਉਹ ਵੀਡੀਓ ਨਹੀਂ ਦਿਖਾ ਸਕਦੇ, ਜਿਵੇਂ ਜਿਸ ਰਿਸਪੈਕਟ ਦੇ ਨਾਲ ਉਹਨਾਂ ਨੇ ਇਹ ਦੋਨੋਂ ਹੀ ਜਿਹੜੇ ਨੇ ਇਹ ਐਲਾਨ ਕੀਤੇ।
ਔਰ ਇਹਨਾਂ ਨੂੰ ਇੰਨੀ ਤਕਲੀਫ ਹੋਈ ਕਿ ਇਹਨਾਂ ਨੇ ਕਿਹਾ ਕਿ Khan made the announcement during the launch ceremony of the Spring Tree Plantation 2019 drive at Balloki in Nankana Sahib on Saturday। और फिर नाल गोपाल सिंह चावले का नाम दिता है कि वो भी उत्थे बैठा सी और उहदे च उन्होंने जिहड़े इमरान खान साहब ने कहा एड्रेसिंग द गैदरिंग खान आल्सो सेड Pakistan belongs to all citizens equally and his government will ensure that Sikh pilgrims are facilitated for the 550th anniversary of Guru Nanak Sahib कि भी पाकिस्तान सब दा है और असीं इस गल नूं यकीनी बनावांगे कि जिहड़े हज़ारां सिख दुनिया भर चों 550 साल गुरु नानक साहब दे प्रकाश पुरब लई आउणगे उन्हां दा असीं पूरा ध्यान रखीए। फिर उन्होंने अपना पूरा जहरीला पाठ दिता है जिहड़ा इंडियन मीडिया की खसूसियात है पर ये उत्थे ही जाके उन्होंने गल नहीं की। इमरान खान साहब ने हुण वो दुबई गए हुए ने और ये 11 फरवरी की डेट लाइन नाल दुबई की खबर है जिहदी हैडलाइन ये है इन्हां दी PTI की खबर है पाकिस्तान हैज़ मक्का एंड मदीना ऑफ सिक्स इन पाकिस्तान इमरान खान और उन्होंने कहा पाकिस्तान हैज़ द मक्का एंड मदीना फॉर द सिक्स एंड द कंट्री इज ओपनिंग अप दीज साइट्स फॉर द माइनॉरिटी कम्युनिटी प्राइम मिनिस्टर इमरान खान सेड। दुबई डेडलाइन जी है वो सारे डेट लाइन की खबर कि भाई मक्का ते मदीना सिखां दा साडे मुल्क च ने और असीं सिखां नूं हर सहूलत जिहड़ा मुहैया करवावांगे कि वो अपने गुरुद्वारियां दे दर्शन दीदार कर सकन। Khan was in the UAE on a day-long trip to take part in the 7th edition of World Government Summit on the invitation of Vice President and Prime Minister of UAE. उन्हां दे अगों नाम ने और उन्हां दी एग्जैक्ट कोट है We have the Makkah and Medina of Sikhs and we are just opening up these sites for the Sikh, Khan said on Sunday. और उहदे च उन्होंने कहा कि we have opened our visa regime for the first time in Pakistan. We have 70 countries from where people can come and get visas at the airport और ये सारे नूं उन्होंने बड़े मान दे नाल फिर बुद्धिज़म की गल भी की कि भी साडे कोल इंडस वैली सिविलाइजेशन है 5000 साल पुरानी उहदियां यादां ने असीं उन्हां नूं भी डिवेलप करांगे और ये जिहड़ा सारा है हुण गल उन्हां दी अनाउंसमेंट दी भी और नाल दी नाल ही वीकेंड की खबर सी कि पाकिस्तान गुरुद्वारा where Guru Nanak Sahib used to play as a child gets a new look। हुण 10 साल बाद पाकिस्तान का वो गुरुद्वारा जिथे गुरु नानक साहब जिहड़े ने उन्हां दी याद जुड़िया ननकाना साहब दे विच जिथे बच्चियां दे नाल खेडदे सी खुले बाग गुरुद्वारा बाल लीला और इंग्लैंड दी सिख संगतां दी जिहड़ी है सहयोगी रही है पाकिस्तान सिख गुरुद्वारा प्रबंधक कमेटी दी वैक्यूज ट्रस्ट बोर्ड दी और दर्शक स्क्रीन ते देख सकते हैं कि किवें 10 साल बाद एक खूबसूरत गुरुद्वारा द मेन बिल्डिंग ऑफ गुरुद्वारा बाल लीला साहब एट ननकाना साहब इन पाकिस्तान हैज़ बीन थ्रोन ओपन टू द पिलग्रिम्स आफ्टर ए 10-year लॉन्ग रेनोवेशन और ये जिहड़ी है 10 साल बाद ये हुण फुल उत्थे ग्रंथी भी ने प्रकाश भी गुरु ग्रंथ साहब का हो रहा है और जिहड़ी उहदी लुक मैं देखी है वो बड़ी जिसनों तुसी कहंदे हो कि भी मैजेस्टिक लुक और इस तरीके नाल हौली 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 जिहड़े गुरु साहब दी याद दे नाल जुड़े हुए गुरुद्वारा साहबान ने उन्हां नूं ओपन किया रेनोवेट ज़ाहिर है 50-60 साल जदों तुसी कोई आवाजाई नहीं है जां उसकी कोई मुरम्मत साम संभाल तो संगत नाल ही हुंदी है हुण संगत जा भी रही है और एक तो बाद एक गुरुद्वारा साहब जिहड़ा है वो दर्शनां दे लई खुल रहे ने। सो हुण जिथे इस तेजी नाल सिखां दे सेंटीमेंट दी कदर है करतारपुर दा कॉरीडोर बाबा गुरु नानक यूनिवर्सिटी अगे तोड़न दी गल बाबा गुरु नानक साहब दे नां दे उत्ते जिहड़ी उस जिहड़ी रख है जिहड़े रुख हज़ारां नहीं लखां दी गिणती च लाए जाणगे और हुण इस सारे नूं ये धूणी किवें जदों असीं कहा कि भाई ये धूणी बण जांदी है तो धूणी तो दिती गई हुण जिवें भैन जी अमनजोत कौर ने जिवें वो रिसर्च करते हैं एक्सप्लेन करते हैं उस तो बेहतर तो मैं कुछ कह नहीं सकता सो मैं उन्हां दियां ही लिखतां दा कुछ हिस्सा जिहड़ा वो साझा करांगा। उन्होंने लिखिया इमरान खान एक्सपोज्ड इंडिया अगेन
एक बारी फिर इंडिया एक्सपोज्ड है। इमरान खान अनाउंस्ड ए फॉरेस्ट रिजर्व and university named after Guru Nanak Sahib in Nankana Sahib on Saturday, and said, "We will never ill-treat minorities like India ill-treats Muslim minorities in own country." Since then, Indians have been on fire, and Indian Twitter is full of abuses against Sikhs and Imran Khan. Imran Khan ने क्या उसे स्पीच उन्होंने कहा जी ਅਸੀਂ ਆਪਣੀਆਂ ਘੱਟ ਗਿਣਤੀਆਂ ਅਕਲੀਤਾਂ ਨਾਲ ਬਰਾਬਰੀ ਦਾ ਸਲੂਕ ਕਰਦੇ ਹਾਂ ਔਰ ਕਰਾਂਗੇ, ਇਵੇਂ ਨਹੀਂ ਜਿਵੇਂ ਭਾਰਤ 200 ਮਿਲੀਅਨ ਮੁਸਲਮਾਨਾਂ ਦੇ ਨਾਲ ਕਰਦਾ ਹੈ। ਉਹਨੇ ਜਸਟੀਫਾਈ ਕੀਤਾ, ਉਹਨੇ ਕਿਹਾ ਕਾਇਦੇ ਆਜ਼ਮ ਨੇ ਦੇਖ ਲਿਆ ਸੀ ਕਿ ਵੀ ਹਿੰਦੁਸਤਾਨ 'ਚ ਕੀ ਹੋਏਗਾ ਮੁਸਲਮਾਨਾਂ ਨਾਲ, ਉਹਨਾਂ ਨੇ ਪਾਕਿਸਤਾਨ ਬਣਾਇਆ ਔਰ ਅੱਜ ਦੇਖ ਲਓ ਉੱਥੇ ਕੀ ਹੋ ਰਿਹਾ। ਪਰ ਉਹਨਾਂ ਨੇ ਕਿਹਾ ਜੀ ਅਸੀਂ ਇਵੇਂ ਨਹੀਂ ਕਰਾਂਗੇ। ਹੁਣ ਇਹੀ ਗੱਲ ਜਿਹੜੀ ਹੈ ਉਹਨਾਂ ਨੇ ਜਿੰਨੇ ਉਹਨਾਂ ਦੇ ਟਵਿੱਟਰ ਔਰ ਮੀਡੀਆ ਸਭ ਸਿੱਖਾਂ ਨੂੰ ਗਾਲਾਂ ਕੱਢਣ ਲੱਗੇ ਹੋਏ ਨੇ, ਦੇ ਫੋਰਗੋਟ, ਉਹਨਾਂ ਨੇ ਕਿਹਾ ਜੀ ਹੁਣ ਸਿੱਖਾਂ ਦੇ ਖਿਲਾਫ ਨਫ਼ਰਤ ਫੈਲਾ ਰਹੇ ਨੇ। ਦੇ ਫੋਰਗੋਟ ਪਾਕਿਸਤਾਨ ਆਲਸੋ ਹੈਜ਼ ਸਿੱਖ ਹੈਰੀਟੇਜ, ਗੁਰਦੁਆਰਾਸ, ਲੈਗੇਸੀ ਆਫ ਸਿੱਖ ਐਮਪਾਇਰ ਐਂਡ ਆਵਰ ਐਂਸੈਸਟਰਸ ਸਟਿਲ ਦੇਅਰ ਵਿਚ ਆਲ ਵਿਸ਼ ਟੂ ਐਕਸੈਸ ਐਜ਼ ਅ ਪਾਰਟ ਆਫ ਡੇਲੀ ਅਰਦਾਸ। ਉਹਨਾਂ ਨੇ ਕਿਹਾ ਜੀ ਸਾਡਾ ਸਾਰਾ ਵਿਰਸਾ ਸਿੱਖ ਰਾਜ ਦਾ, ਸਾਡੇ ਬਜ਼ੁਰਗਾਂ ਦਾ, ਔਰ ਅਸੀਂ 2 ਵੇਲੇ ਅਰਦਾਸ ਕਰਦੇ ਹਾਂ ਉਹਨਾਂ ਦੇ ਦਰਸ਼ਨ ਦੀਦਾਰ ਲਈ। ਪਾਕਿਸਤਾਨ ਹੈਜ਼ ਆਲਮੋਸਟ 10 to 20,000 Sikhs still there, so why did they hurt when Imran Khan acknowledged those Sikhs and their heritage? ਕਿ 15-20 ਹਜ਼ਾਰ ਸਿੱਖ ਵੀ ਰਹਿੰਦੇ ਨੇ, ਜੇ ਇਮਰਾਨ ਖਾਨ ਉਹਨਾਂ ਦੇ ਵਿਰਸੇ ਨੂੰ ਮਾਨਤਾ ਦਿੰਦਾ ਹੈ, ਐਪਰੀਸ਼ੀਏਟ ਕਰਦਾ ਹੈ, ਇਹਨਾਂ ਹਿੰਦੂਆਂ ਨੂੰ ਇੱਥੇ ਕੀ ਤਕਲੀਫ ਹੁੰਦੀ ਹੈ? ਬਿਲਕੁਲ ਕਿ ਬਈ ਇਹਨਾਂ ਦੀ ਕਹਿੰਦਾ ਵੀ ਢਿੱਡ 'ਚ ਕਿਉਂ ਸੂਲ ਉੱਠਦਾ। ਫਿਰ Indians, especially from Congress and columnists like Veer Singhvi, Shekhar Gupta, Makrand, Pranipe, Sadhvi Khosla, Ifra Jan are abusing Sikhs and calling Sikhs Khalistanis and claiming even naming anything after Guru Nanak and birthplace of Guru Nanak is a Khalistani agenda to incite Sikhs in Punjab and Kashmir. ਇਹ ਸਾਰੇ ਉਹਨਾਂ ਨੇ ਜਰਨਲਿਸਟ ਉਹ ਨੇ ਜਿਹੜੇ ਬੜੇ ਆਪਣੇ ਆਪ ਨੂੰ ਨਿਰਪੱਖ ਔਰ ਬੜੇ ਬਿਗ ਨੇਮ ਕਹਿੰਦੇ ਨੇ ਵੀ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਕੋਈ ਚੀਜ਼ ਪਾਕਿਸਤਾਨ 'ਚ ਨੇਮ ਕੀਤੀ ਜਾ, ਤੁਹਾਨੂੰ ਕੀ ਤਕਲੀਫ ਹੈ? ਪਰ ਉਹ ਕਹਿੰਦੇ ਜੀ ਸਭ ਇਹ ਖਾਲਿਸਤਾਨੀ ਏਜੰਡਾ ਹੈ, ਇਹ ਪਾਕਿਸਤਾਨੀ ਹਕੂਮਤ ਜਿਹੜੀ ISI ਹੈ ਖਾਲਿਸਤਾਨ ਦੇ। ਉਹਨਾਂ ਨੇ ਫਿਰ ਭੈਣ ਜੀ ਨੇ ਦੇ ਆਲਸੋ ਮੌਕਡ ਗੁਰੂ ਨਾਨਕ ਐਂਡ ਨਨਕਾਣਾ ਸਾਹਿਬ ਇਨ देयर ਬਲਾਈਂਡ ਹੇਟਰਡ, ਕਿ ਨਫ਼ਰਤ ਨਾਲ ਇੰਨੇ ਲਬਰੇਜ਼ ਨੇ ਕਿ ਗੁਰੂ ਨਾਨਕ ਸਾਹਿਬ ਨੂੰ ਵੀ ਜਿਹੜਾ ਇਹ ਮੰਦੀ ਜ਼ਬਾਨ ਇਹਨਾਂ ਨੇ ਇਸਤੇਮਾਲ ਕੀਤੀ। ਉਹਨਾਂ ਨੇ ਫਿਰ ਸਾਰੇ ਲਿੰਕ ਦਿੱਤੇ ਨੇ, ਜਦੋਂ ਵੀ ਉਹ ਲਿਖਦੇ ਨੇ ਉਹਦਾ ਨਾਲ ਪ੍ਰੂਫ ਹੁੰਦਾ ਹੈ, ਲਿੰਕ ਹੁੰਦਾ ਹੈ। ਫਿਰ ਉਹਨਾਂ ਨੇ ਕਿਹਾ ਵੀ ਆਹ ਤੁਸੀਂ ਸਰਚ ਕਰੋ ਔਰ ਪਿਛਲੇ 48 ਘੰਟੇ 'ਚ ਦੇਖੋ ਵੀ ਇਹ ਜਿਹੜੇ ਸੈਕੂਲਰ, ਲਿਬਰਲ, ਟੋਲਰੈਂਟ ਹਿੰਦੂ ਕਹਾਣ ਵਾਲੇ ਨੇ ਉਹ ਕਿਸ ਕਦਰ ਸਿੱਖਾਂ ਦੇ ਲਈ ਨਫ਼ਰਤ ਰੱਖਦੇ ਨੇ। ਇਟ ਹੈਜ਼ ਪ੍ਰੂਵਨ ਹਾਊ ਇੰਡੀਆ ਬੇਸਿਕਲੀ ਹੇਟ ਸਿੱਖਸ ਐਂਡ ਕੈਨ ਨੈਵਰ ਸਟੈਂਡ ਐਨੀ ਵਰਲਡ ਲੀਡਰ acknowledging identity of Sikhs or any Sikh heritage। ਕਿ ਇਹ ਦੱਸਦਾ ਵੀ ਕਿੰਨੀ ਸਿੱਖਾਂ ਨਾਲ ਨਫ਼ਰਤ ਹੈ, ਔਰ ਜਦੋਂ ਕੋਈ ਇੰਟਰਨੈਸ਼ਨਲ ਸਟੇਚਰ ਦਾ ਲੀਡਰ ਸਿੱਖਾਂ ਨੂੰ ਐਪਰੀਸ਼ੀਏਟ ਕਰਦਾ ਹੈ ਤੇ ਇਹਨਾਂ ਨੂੰ ਕਿੰਨੀ ਤਕਲੀਫ ਹੁੰਦੀ ਹੈ। ਔਰ Sikhs getting jobs, attention anywhere, India thinks it holds Sikhs hostage। ਵੀ ਇੰਡੀਆ ਸਮਝਦਾ ਵੀ ਸਿੱਖ ਸਾਡੇ ਜਿਹੜੇ ਨੇ ਉਹ ਅਸੀਂ ਗੁਲਾਮ ਬਣਾਏ ਹੋਏ ਨੇ, ਉਹਨਾਂ ਨੂੰ ਅਸੀਂ ਜਿਹੜਾ ਉਹ ਹੌਸਟੇਜ ਬਣਾਇਆ ਹੋਇਆ। India thinks it owns Sikhs as property and thinks Sikhs have no mind of their own। ਉਹਨੂੰ ਲੱਗਦਾ ਵੀ ਇਹ ਬੇਵਕੂਫ, ਇਹ ਤਾਂ ਸਾਡੇ ਬਣੇ ਸੀ, ਅਸੀਂ ਚੌਕੀਦਾਰ ਰੱਖੇ ਹੋਏ ਸੀ, ਇਹ ਹੁਣ ਇਹਨਾਂ ਦੀ ਰੈਕਗਨੀਸ਼ਨ ਹੋ ਰਹੀ ਹੈ, ਇਹ ਦੁਨੀਆ ਦੇ ਵਿੱਚ ਆਪਣਾ ਸਿਰ ਕੱਢ ਰਹੇ ਨੇ, ਇਹ ਅਸੀਂ ਤਾਂ ਬੰਦੂਆ ਬਣਾਏ ਹੋਏ ਸੀ, ਹੌਸਟੇਜ ਲਏ ਹੋਏ ਸੀਗੇ। It also wants to break, divide Sikh qawm and wants Indian Sikhs to disown Sikh diaspora in other countries by abusing, pressurizing Indian Sikhs and calling all Sikhs terrorists। ਉਹਨਾਂ ਦੀ ਇੰਟੈਂਟ ਇਹ ਹੈ ਵੀ ਜਿਹੜੇ ਭਾਰਤ ਦੇ ਸਿੱਖ ਨੇ ਉਹ ਬਾਹਰਲੇ ਸਿੱਖਾਂ ਨੂੰ ਡਿਸਓਨ ਕਰਨ, ਕਹਿਣ ਜੀ ਇਹ ਤਾਂ ਸਾਰੇ ISI ਦੇ ਏਜੰਟ ਨੇ, ਅਸੀਂ ਭਾਰਤ ਮਾਤਾ ਦੇ ਪੁੱਤਰ, ਇਹਨਾਂ ਦੇ ਗੁਲਾਮ ਹਿੰਦੂਆਂ ਦੇ, ਅਸੀਂ ਬੜੇ ਖੁਸ਼ ਹਾਂ ਇਹਨਾਂ ਦੀ ਗੁਲਾਮੀ ਕਰਕੇ। ਔਰ ਮਕਸਦ ਵੀ ਇਹੀ ਹੈ ਕਿਉਂਕਿ ਉੱਥੋਂ ਵਾਲੇ ਤਾਂ ਵੈਸੇ ਹੀ ਡਰ ਜਾਂਦੇ ਨੇ, ਔਰ ਉਹ ਫੁੱਲ ਹੇਟਰਡ ਜਿਹੜੀ ਹੈ ਉਹ ਦੇ ਰਹੇ ਨੇ। ਦੇ ਯੂਜ਼ ਵਰਡਸ ਲਾਈਕ ਆਵਰ ਸਿੱਖਸ ਐਂਡ ਦੈਨ ਦੇ ਬਾਕ that Sikhs belong to them and side by side call Sikhs terrorists, hardliners, drug addicts and laugh how Indian Sikhs can do nothing now because they are drugged and their TFR is reduced to 1.5 something while Hindu TFR is 2.8 something
and they are forming majority in urban areas of Punjab. So ਜ਼ਾਹਰ ਹੈ ਸਿੱਖਾਂ ਦੀ ਆਬਾਦੀ ਵੀ ਘਟ ਗਈ, ਅੱਗੇ 2% ਕਹਿੰਦੇ ਸੀ, ਹੁਣ ਉਹ ਬੱਚੇ ਪੈਦਾ ਕਰਨ ਦੀ ਪਹਿਲਾਂ ਹਮ ਦੋ ਹਮਾਰੇ ਦੋ ਪੰਜਾਬ ਚ ਵੇਚਿਆ ਇਹਨਾਂ ਨੇ, ਹੌਲੀ ਹੌਲੀ ਇੱਕ ਬੱਚੇ ਤੇ ਆ ਗਏ, ਔਰ ਲੇਟਲੀ ਜਿਹੜਾ 1.7% ਪੋਪੂਲੇਸ਼ਨ ਔਰ ਹਿੰਦੂ ਪੋਪੂਲੇਸ਼ਨ ਵੱਧ ਰਹੀ ਹੈ, ਔਰ ਪੰਜਾਬ ਦੇ ਸ਼ਹਿਰਾਂ ਚ ਕਸਬਿਆਂ ਚ ਬਈਏ ਲਿਆ ਕੇ ਵਸਾ ਰਹੇ ਨੇ, ਔਰ ਉਹ ਬਿਲਕੁਲ ਉਹਨਾਂ ਨੂੰ ਸਿੱਖਾਂ ਨੂੰ ਮਾਈਨੋਰਿਟੀ ਚ ਪੰਜਾਬ ਚ ਵੀ ਕਨਵਰਟ ਕਰਨਾ ਚਾਹੁੰਦੇ ਨੇ। ਔਰ ਫਿਰ ਉਹਨਾਂ ਨੇ ਕਿਹਾ ਲਾਸਟ ਫੈਬਰੂਰੀ ਇਟ ਵਾਜ਼ ਆਈ ਓਪਨਿੰਗ when they all united to abuse Trudeau and his ministers. Now this February they have bared their fangs again and shown their sheer hatred for Sikhs by abusing Imran Khan. उन्होंने कहा जी पिछली फरवरी 2018 ਇਹ ਨਫ਼ਰਤ ਸਿੱਖਾਂ ਦੇ ਖਿਲਾਫ ਸੀ ਜਦੋਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਟਰੂਡੋ ਆਏ ਆਪਣੇ ਸਿੱਖ ਵਜ਼ੀਰਾਂ ਦੇ ਨਾਲ। ਹੁਣ ਇਸ ਫਰਵਰੀ 'ਚ ਇਹ ਹੇਟਡ ਇਹਨਾਂ ਨੇ ਇਮਰਾਨ ਖਾਨ ਜੋ ਜੈਸਚਰ ਦੇ ਰਿਹਾ ਸਿੱਖਾਂ ਲਈ ਉਸ ਉਹਨੂੰ ਆਧਾਰ ਬਣਾ ਕੇ ਸਿੱਖਾਂ ਦੇ ਅਗੇਂਸਟ ਨਫ਼ਰਤ ਹੈ। ਈਵਨ ਉਹਨਾਂ ਨੇ ਕਿਹਾ ਜੀ ਜਿਹੜੇ ਆਪਣੇ ਆਪ ਨੂੰ ਨੈਸ਼ਨਲਿਸਟ ਕਹਿਣ ਵਾਲੇ ਸਿੱਖ ਜਰਨਲਿਸਟ ਨੇ ਲਾਈਕ ਮਨਮਨ ਸਿੰਘ ਛੀਨਾ, ਜਗਤਾਰ ਸਿੰਘ ਆਫ ਇੰਡੀਅਨ ਐਕਸਪ੍ਰੈਸ ਐਂਡ ਤ੍ਰਿਦਵੇਸ਼ ਸਿੰਘ ਮੈਣੀ were taken aback at hate tweets against Sikhs by so-called secular journalists and political analysts and asked why such propaganda and urged to link even simple proposal of a university named after Guru Nanak and a forest reserve named after Guru Nanak to Khalistan. ਇਹ ਜਿਹੜੇ ਤਿੰਨੋਂ ਹੀ ਸਿੱਖ ਜਰਨਲਿਸਟਾਂ ਦੇ ਨਾਲ ਹੈ ਨੇ, ਇਹ ਬੜੇ ਪ੍ਰੋ ਇੰਡੀਆ ਨੇ, ਉਹ ਦੇਸ਼ ਭਗਤ ਨੇ। ਉਹਨੇ ਕਿਹਾ ਈਵਨ ਉਹ ਵੀ ਹੱਕੇ ਬੱਕੇ ਨੇ ਕਿ ਵੀ ਯੂਨੀਵਰਸਿਟੀ ਗੁਰੂ ਨਾਨਕ ਦੇ ਨਾਂ ਤੇ ਬਣਨ ਲੱਗੀ ਹੈ ਜਾਂ ਇੱਕ ਜੰਗਲ ਦੀ ਰੱਖ ਦਾ ਨਾਂ ਗੁਰੂ ਨਾਨਕ ਤੇ, ਏਡੀ ਕੀ ਤਕਲੀਫ ਹੋ ਗਈ ਉਹਨਾਂ ਨੂੰ। ਇਹ ਜਿੱਦਣ ਇਹਨਾਂ ਨੂੰ ਵੀ ਸਮਝ ਆਏਗਾ ਨਾ ਵੀ ਕੀ ਤਕਲੀਫ ਹੈ, ਫਿਰ ਇਹ ਸਾਰੇ ਖਾਲਿਸਤਾਨ ਦੇ ਝੰਡੇ ਲੈ ਕੇ ਖਲੋਤੇ ਹੋਣਗੇ, ਫਿਰ ਆਪਣੇ ਆਪ ਨੂੰ ਨਹੀਂ ਜੀ ਨਹੀਂ ਅਸੀਂ ਤਾਂ ਨਿਊਟਰਲ ਹੈ, ਫਿਰ ਇਹ ਨਹੀਂ ਹੋਏਗਾ। then they will understand. They were appalled to see such hatred, even as there are gestures to simply boost terrorism and heritage around 550th birth anniversary of Guru Nanak this year, but Hindus and Muslims of Congress in India calling it Khalistani. ਹੁਣ ਪ੍ਰੋਬਲਮ ਇਹ ਹੈ ਵੀ ਜਿਹੜੇ ਮੁਸਲਮਾਨ ਵੀ ਉੱਥੇ ਕਾਂਗਰਸ 'ਚ ਨੇ ਜਾਂ ਥੋੜੇ ਬਹੁਤ ਬੀਜੇਪੀ ਜਾਂ ਦੂਜੇ, ਉਹ ਵੀ ਫਿਰ ਉਹਨਾਂ ਹਿੰਦੂਆਂ ਨਾਲ ਰਲ ਜਾਂਦੇ ਨੇ, ਉਹ ਵੀ ਦੱਸਣਾ ਚਾਹੁੰਦੇ ਨੇ ਜੀ ਅਸੀਂ ਨਾ ਖਾਲਿਸਤਾਨੀ ਸਿੱਖਾਂ ਵਾਂਗ ਦੇਸ਼ ਧਰੋਹੀ ਨਹੀਂ ਹੈਗੇ, ਉਹ ਵੀ ਜਿਹੜੇ ਨੇ ਇਸ ਕਿਸਮ ਦੇ ਜੈਸਚਰਸ ਨੂੰ ਜਿਹੜਾ ਉਹ ਖਾਲਿਸਤਾਨ ਨਾਲ ਜੋੜਦੇ ਨੇ। There were no anti-India Khalistani slogans at Imran Khan's event. The places he proposed to name after Guru Nanak are nothing to do with India, nor they are in India. He didn't name Indian Sikhs or Sikh diaspora abroad, and he didn't name Punjab or Kashmir. Still, Indians abusing Sikhs and calling it Khalistani showed their true colors once again. Imran Khan ਦੇ ਜਲਸੇ ਕੋ ਖਾਲਿਸਤਾਨ ਦੇ ਨਾਰੇ ਨਹੀਂ ਲੱਗੇ, ਉਹਨੇ ਕੋਈ ਸਿੱਖਾਂ ਦੀ ਆਜ਼ਾਦੀ ਦੀ ਗੱਲ ਨਹੀਂ ਕੀਤੀ, ਕੋਈ ਕਸ਼ਮੀਰ ਦੀ ਗੱਲ ਨਹੀਂ ਕੀਤੀ। ਸੋ ਇਹ ਦੱਸਦਾ ਹੈ ਵੀ ਕਿਸ ਹੱਦ ਤੱਕ ਇਹਨਾਂ ਦੀ ਨਫ਼ਰਤ ਹੈ। ਫਿਰ ਉਹਨਾਂ ਨੇ ਕਿਹਾ I once again felt stateless, insulted and ashamed of India and could only imagine what hate they must have against us in 1980s. ਉਹਨਾਂ ਨੇ ਕਿਹਾ ਜੀ ਮੈਂ ਅੱਜ ਬੇਕਰੀ ਮਹਿਸੂਸ ਕਰਦੀ ਹਾਂ, insulted ਔਰ ਸ਼ਰਮ ਹੈ। ਔਰ ਅੱਜ ਜੇ ਇਹ ਹਾਲ ਹੈ ਤਾਂ 1980 ਚ ਇਹਨਾਂ ਦੀ ਸਿੱਖਾਂ ਪ੍ਰਤੀ ਕਿੰਨੀ ਨਫ਼ਰਤ ਹੋਏਗੀ ਇਹ ਅੰਦਾਜ਼ਾ ਲਾਣਾ ਔਖਾ ਨਹੀਂ ਹੈ। ਫਿਰ ਉਹਨਾਂ ਨੇ ਕਿਹਾ ਇਮਰਾਨ ਖਾਨ put India to shame in my opinion. Secular India is destroying heritage of minorities and renaming places named after Muslims, whereas Pakistan, which is Islamic Republic, is now restoring Hindu temples, giving good posts in government to Hindus and Sikhs, and dare to name something in name of a non-Muslim founder of another religion. It clearly showed who was tolerant and who was intolerant. उन्होंने कहा जी पाकिस्तान इस्लामिक रिपब्लिक है, पर वो एक गैर मजहब ਜਿਹੜਾ ਇਸਲਾਮ ਨਹੀਂ ਹੈ ਉਹਦੇ ਫਾਊਂਡਰ ਦੇ ਨਾਂ ਦੇ ਉੱਤੇ ਥਾਂ ਰੱਖ ਰਹੇ ਨੇ, ਇਹ ਤਾਂ ਜਿਹੜੇ ਰੱਖੇ ਹੋਏ ਨਾਂ ਨੇ ਉਹਨਾਂ ਨੂੰ ਬਦਲ ਰਹੇ ਨੇ। I think Imran Khan has exposed Indians of all hues, including pseudo seculars of Congress. ਉਹਨੇ ਸਾਰੀ ਨਸਲ ਜਿਹੜੀ ਹੈ ਆਪਣੇ ਆਪ ਨੂੰ ਸੀਡੋ ਸੈਕੂਲਰ ਜਿਹੜੇ ਬਣੇ ਹੋਏ ਨੇ ਝੂਠੇ ਸੈਕੂਲਰ ਉਹ ਵੀ ਐਕਸਪੋਜ਼ ਕੀਤੇ ਨੇ। Once again, Pakistan 2, India 0. Same India that has just recently made killers of Sikh Kamal Nath
ਐਜ਼ CM ਆਫ MP। ਇਹੀ ਇੰਡੀਆ ਕਮਲਨਾਥ ਨੂੰ ਬਣਾਇਆ ਔਰ ਉੱਥੇ 3 ਮੁਸਲਮਾਨ ਨੌਜਵਾਨ ਜਿਹੜੇ ਨੇ ਗਾਂ ਮਾਰਨ ਦੇ ਦੋਸ਼ NSA ਲਾ ਦਿੱਤਾ ਹੈ, ਨੈਸ਼ਨਲ ਸਿਕਿਉਰਿਟੀ ਐਕਟ। ਜੀ if India is so concerned about Sikhs, what it did do for Sikhs made Kamal Nath CM and still shields title। ਇੰਨਾ ਹੀ ਤੁਹਾਨੂੰ ਸਿੱਖਾਂ ਦਾ ਫਿਕਰ ਹੈ, ਕੀ ਕੀਤਾ ਸੀ? ਕਮਲ ਨਾਥ ਨੂੰ ਚੀਫ ਮਿਨਿਸਟਰ ਬਣਾਇਆ ਜੀ ਔਰ ਟਾਈਟਲਰ ਨੂੰ ਜਿਹੜਾ ਉਹ ਪ੍ਰੋਟੈਕਟ ਕਰ ਰਹੇ ਹੋ, ਸ਼ੀਲਡ ਕਰ ਰਹੇ ਹੋ। ਅਰੈਸਟਿੰਗ ਸਿੱਖ ਯੂਥ ਔਨ ਬੇਸਲੈਸ ਚਾਰजेस ਆਫ ਟੈਰਰ, ਝੂਠੇ ਇਹਦੇ ਚ ਉਹਨਾਂ ਦੇ ਉੱਤੇ ਕੇਸ। ਦੇ ਵਾਂਟ ਟੂ ਡਿਕਟੇਟ ਸਿੱਖਸ ਲਾਈਕ ਪਪੇਟਸ, mold Sikhs like clay, and want Sikhs to be finished globally, want to destroy Sikh identity, and want us to disown our roots and Guru's heritage in Pakistan। कि भी वो सानू एक मखौटे की तरह इस्तेमाल करना चाहते हैं, साडी ग्लोबल होंद नूं बर्दाश्त नहीं करते, उस सिक्खी पछाण नूं खत्म करना चाहते हैं, सानू साडे तो एक्सपैक्ट करते हैं कि असी अपनी जड़ां तो मुनकर हो जाइए और पाकिस्तान जिहड़ा सारा विरसा है ਇਸ ਨੂੰ ਤੋਂ ਆਪਣਾ ਕਿਨਾਰਾ ਕਸ਼ੀ ਕਰ ਲਈਏ। ਦੇ ਵਾਂਟ ਟੂ ਆਲਵੇਜ਼ ਸਸਪੈਕਟ ਅਸ, ਪ੍ਰੈਸ਼ਰਾਈਜ਼ ਅਸ ਟੂ ਪ੍ਰੂਵ ਆਵਰ ਲਾਇਲਟੀ ਵਾਈਲ ਦੇ ਕੀਪ ਕਟਿੰਗ ਆਵਰ ਰੂਟਸ। ਉਹ ਹਮੇ ਸਾਡੇ ਤੇ ਪ੍ਰੈਸ਼ਰ ਰੱਖ ਰਹੇ ਨੇ ਵੀ ਅਸੀਂ ਆਪਣੀ ਵਫਾਦਾਰੀ ਪ੍ਰੂਵ ਕਰੀਏ, ਪਰ ਉਹ ਸਾਡੀਆਂ ਜੜ੍ਹਾਂ ਜਿਹੜੀਆਂ ਨੇ ਉਹ ਲਗਾਤਾਰ ਕੱਟ ਰਹੇ ਨੇ। ਆਈ ਹੈਵ ਰੀਅਲਾਈਜ਼ਡ ਦ ਟਰੂਥ ਸੀਇੰਗ देयर ਐਟੀਟਿਊਡ ਫਸਟ ਹੈਂਡ ਨਾਓ। ਇੱਕ ਵਾਰ ਫਿਰ ਮੈਂ ਇਸ ਸਾਰੇ ਨੂੰ ਦੇਖ ਕੇ ਇਹਨਾਂ ਦੀ ਅਸਲੀਅਤ ਤੋਂ ਜਾਣੂ ਹੋਈ ਹੈ। ਹਾਈ ਟਾਈਮ other Sikhs learn and wake up कि भाई सिखो, उठो, जागो, देखो तुहाडी औकात इन्हां ने की बनाई हुई है और ये तुहाडे प्रति की रखदे ने। there is no mass दा रिश्ता है and if there is then Hindus are the no still scratching Sikhs like no does to mass। उन्होंने कहा कोई no mass दा रिश्ता नहीं, ते जे है ते ये no ने ਜਿਹੜੇ ਸਿੱਖਾਂ ਦੇ ਮਾਸ ਦੇ ਵਿੱਚ ਖੁੱਬੇ ਹੋਏ ਨੇ ਔਰ ਸਾਨੂੰ ਇਹ ਬੌਦਰ ਕਰ ਰਹੇ ਨੇ। Take up this email please, and seeing Indians burn, I wish Sikhs to increase relations with other countries even more and prove we are no property of India, make our identity everywhere unapologetically। if it hurts Indians then it must be great for us। ਜੇ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਇਹਦਾ ਮਤਲਬ ਹੈ ਵੀ ਸਾਡੇ ਭਲੇ ਚ ਹੋ ਰਿਹਾ ਹੈ। ਔਰ ਭੈਣ ਜੀ ਨੇ ਜਿਵੇਂ ਕਿਹਾ ਕਿ ਭਾਈ ਇਹ ਜਿਹੜਾ ਸਾਰੀ ਥਾਂ ਦੇ ਉੱਤੇ ਇਸ ਮੁੱਦੇ ਤੇ ਕੰਮ ਕਰੋ। ਸੋ ਉਹਨਾਂ ਦੀਆਂ ਦੂਸਰੀਆਂ ਲਿਖਤਾਂ ਵੀ ਨੇ, ਉਹਨਾਂ ਨੂੰ ਮੈਂ ਆਉਣ ਵਾਲੇ ਦਿਨਾਂ 'ਚ ਦੇਖਾਂਗਾ। ਮੈਂ ਘੜੀ ਵੱਲ ਦੇਖ ਰਿਹਾ, ਟਾਈਮ ਵੀ ਹੋ ਗਿਆ ਜੀ। ਡਾਕਟਰ ਸਾਹਿਬ ਇੱਥੇ ਲੈਂਦੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ। ਇਹ ਵੀ ਦੱਸ ਦਈਏ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਹੈ ਉਹ ਤੁਹਾਡੀ ਹੀ ਮੰਗ ਤੇ 1.5 ਘੰਟਾ ਕਰ ਦਿੱਤਾ ਗਿਆ ਹੈ। ਤੁਸੀਂ ਐਵਰੀਡੇ ਮੰਡੇ ਥਰੂ ਫਰਾਈਡੇ 7:30 ਤੋਂ ਲੈ ਕੇ 9 ਵਜੇ ਤੱਕ ਸੱਚੋ ਸੱਚ ਪ੍ਰੋਗਰਾਮ ਦੇਖ ਸਕਦੇ ਹੋ। ਔਰ ਅਸੀਂ ਇਹ ਵੀ ਚਾਹਾਂਗੇ ਕਿ ਤੁਸੀਂ ਇਸ ਨੂੰ ਫੇਸਬੁੱਕ ਤੇ ਜਾ ਕੇ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।